ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਅੱਜ ਦੀਵਾਲੀ ਦਾ ਤਿਉਹਾਰ ਹੈ। ਇਸ ਬਾਰੇ ਪ੍ਰਚਲਿਤ ਹਿੰਦੂ ਇਤਿਹਾਸ ਮੁਤਾਬਿਕ ਸ਼੍ਰੀ ਰਾਮਚੰਦਰ ਜੀ 14 ਸਾਲ ਦੇ ਬਨਵਾਸ ਤੋਂ ਬਾਅਦ ਅਯੋਧਿਆ ਵਾਪਸ ਪਰਤੇ ਸਨ। ਉਹਨਾਂ ਦੇ ਵਾਪਸ ਆਉਣ ਦੀ ਖੁਸ਼ੀ ਵਿੱਚ ਅਯੋਧਿਆ ਵਾਸੀਆਂ ਵੱਲੋਂ ਦੀਪਮਾਲਾ ਕੀਤੀ ਗਈ ਸੀ। ਭਾਵੇਂ ਹਿੰਦੂ ਇਤਿਹਾਸ ਜਾਂ ਮਿਥਿਹਾਸ ਨਾਲ ਸਿੱਖੀ ਦਾ ਕੋਈ ਸਬੰਧ ਨਹੀਂ ਹੈ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਕੁਝ ਸਿੱਖ ਤਿਉਹਾਰ ਵੀ ਇਹਨਾਂ ਨਾਲ ਜੋੜ ਦਿੱਤੇ ਗਏ ਹਨ। ਦੀਵਾਲੀ ਨੂੰ ਸਿੱਖ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਨ। ਪ੍ਰਚਲਿਤ ਰਵਾਇਤ ਅਨੁਸਾਰ ਇਸ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਚੋਂ 52 ਰਾਜਸੀ ਕੈਦੀਆਂ ਨੂੰ ਆਪੇ ਨਾਲ ਰਿਹਾ ਕਰਵਾ ਕੇ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ। ਇਸੇ ਤਰ੍ਹਾਂ ਦੀਵਾਲੀ ਨਾਲ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਵੀ ਜੁੜੀ ਹੋਈ ਹੈ। ਭਾਰਤ ਵਿੱਚ ਦੀਵਾਲੀ ਮਨਾਉਣ ਦਾ ਮਤਲਬ ਪਟਾਕਿਆਂ ਆਦਿ ਰਾਹੀਂ ਇਨਵਾਇਰਮੈਂਟਲ ਪੋਲੂਸ਼ਨ ਕਰਨਾ ਵੀ ਬਣ ਗਿਆ ਹੈ। ਸ਼੍ਰੀ ਹਰਿਮੰਦਰ ਸਾਹਿਬ ਦੀ ਸਰਰਾਊਂਡਿੰਗ ਵਿੱਚ ਵੱਧ ਰਹੇ ਪੋਲੂਸ਼ਨ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਉੱਥੇ ਆਤਿਸ਼ਬਾਜ਼ੀ ਕਰਨ ਤੋਂ ਬਾਜ਼ ਨਹੀਂ ਆਉਂਦੀ। ਬੰਦੀ ਛੋੜ ਦਿਵਸ ਦੀ ਅਹਿਮੀਅਤ ਅਤੇ ਅਜੋਕੇ ਕੰਟੈਕਸਟ ਦੇ ਵਿੱਚ ਇਸ ਦੀ ਰੈਲੇਵੈਂਸ ਅਤੇ ਇਸ ਦੇ ਨਾਲ ਜੁੜੇ ਅੱਡ-ਅੱਡ ਮੁੱਦਿਆਂ ਸੰਬੰਧੀ ਅੱਜ ਅਸੀਂ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਮੈਰੀਲੈਂਡ ਤੋਂ ਭਾਈ ਗੁਰਦਰਸ਼ਨ ਸਿੰਘ ਜੀ ਨਾਲ, ਜਿਹੜੇ ਕਿ ਸਿੱਖ ਪ੍ਰੀਚਰ ਹਨ ਅਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਪਰਾਲੇ ਕਰ ਰਹੇ ਹਨ। ਤਾਂ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਮੈਰੀਲੈਂਡ ਤੋਂ ਭਾਈ ਗੁਰਦਰਸ਼ਨ ਸਿੰਘ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਅੱਜ ਬੰਦੀ ਛੋੜ ਦਿਵਸ ਹੈ। ਇਸ ਦਿਨ ਸੰਬੰਧੀ ਤੁਸੀਂ ਸਿੱਖ ਸੰਗਤਾਂ ਨੂੰ ਵੇਰਵੇ ਦੇ ਨਾਲ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ TV 84 ਦਾ ਸ਼ੁਕਰਗੁਜ਼ਾਰ ਹਾਂ, ਜਿਹੜੇ ਪਿਛਲੇ ਸਮੇਂ ਤੋਂ ਸਿੱਖ ਕੌਮ ਨੂੰ, ਚਾਹੇ ਉਹ ਧਾਰਮਿਕ ਮੁੱਦਾ ਹੈ, ਰਾਜਨੀਤਿਕ ਮੁੱਦਾ ਹੈ ਜੀ, ਜਾਂ ਸਾਡੀਆਂ ਲੋਕਲ ਅਮਰੀਕਾ ਦੀਆਂ, ਕੈਨੇਡਾ ਦੀਆਂ ਜਾਂ ਬਾਹਰ ਬੈਠੇ ਸਿੱਖਾਂ ਦੀਆਂ ਸਮੱਸਿਆਵਾਂ ਹਨ, ਹਾਂਜੀ, ਜਾਂ ਪੰਜਾਬ ਦੇ ਮਸਲੇ ਹਨ, ਉਹਨਾਂ ਨਾਲ ਸੰਬੰਧਿਤ ਇਸ਼ੂ ਜਿਹੜੇ ਨੇ ਉਹ ਪੇਸ਼ ਕੀਤੇ ਜਾਂਦੇ ਆ ਤੇ ਉਹਨਾਂ ਨੂੰ ਬਾਖੂਬੀ ਨਿਭਾਇਆ ਜਾਂਦਾ ਹੈ ਜੀ। ਖੁਸ਼ਕਿਸਮਤੀ ਸਾਡੀ ਇਹ ਹੈ ਕਿ ਸਾਡੇ ਕੋਲ ਡਾਕਟਰ ਅਮਰਜੀਤ ਸਿੰਘ ਵਰਗੀ ਸ਼ਖਸੀਅਤ ਹਨ, ਹਾਂਜੀ, ਜਿਨ੍ਹਾਂ ਨੂੰ ਰਾਜਨੀਤਿਕ ਸੋਝੀ ਤੇ ਹੈ ਹੀ ਹੈ ਜੀ, ਪਰ ਖਾਸ ਕਰਕੇ ਉਹਨਾਂ ਹਰੇਕ ਮੁੱਦੇ ਨੂੰ ਧਾਰਮਿਕ ਦ੍ਰਿਸ਼ਟੀ ਤੋਂ ਦੇਖਣਾ ਤੇ ਉਸ ਰੰਗਤ ਦੇ ਵਿੱਚ ਦੇਖਣਾ, ਇਹ ਕਿਸੇ ਦੇ ਕੋਲ ਹੁੰਦਾ ਹੈ। ਸਤਿਗੁਰੂ ਦੀ ਬਖਸ਼ਿਸ਼ ਹੈ ਜੀ। ਮੈਂ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਤੁਸੀਂ ਅੱਜ ਦੇ ਦਿਨ ਤੇ ਬੁਲਾਇਆ। ਥੈਂਕ ਯੂ ਜੀ। ਮੇਰੀ ਇਹ ਬੇਨਤੀ ਹੈ ਕਿ ਅੱਜ ਦਾ ਜਿਹੜਾ ਦਿਨ ਹੈ, ਜਿਹਨੂੰ ਅਸੀਂ ਸਾਰੇ ਸਿੱਖ ਬੰਦੀ ਛੋੜ ਦਿਵਸ ਤੌਰ ਤੇ ਮਨਾਉਂਦੇ ਹਾਂ, ਹਾਂਜੀ, ਭਾਵੇਂ ਇਹਦਾ ਡਾਇਰੈਕਟ ਸੰਬੰਧ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਗਵਾਲੀਅਰ ਤੋਂ ਰਿਹਾਈ ਦੇ ਨਾਲ ਜੋੜਿਆ ਜਾਂਦਾ ਜੀ। ਜਦੋਂ ਗੁਰੂ ਹਰਗੋਬਿੰਦ ਸਾਹਿਬ 52 ਹਿੰਦੂ ਰਾਜਿਆਂ ਨੂੰ ਛੁਡਵਾ ਕੇ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ ਤੇ ਲੋਕਾਂ ਨੇ ਖੁਸ਼ੀ ਵਿੱਚ ਦੀਪਮਾਲਾ ਕੀਤੀ, ਇਹ ਇਤਿਹਾਸਕ ਤੌਰ ਤੇ ਮੰਨਿਆ ਜਾਂਦਾ ਹੈ। ਹਾਂਜੀ, ਤੇ ਮੇਰਾ ਅਧਿਆਤਮਕ ਦ੍ਰਿਸ਼ਟੀਕੋਣ ਇਹ ਹੈ ਕਿ ਜਦੋਂ ਜਿਨ੍ਹਾਂ ਸਿੱਖਾਂ ਨੇ ਗੁਰੂ ਦੇ ਵਿਛੋੜੇ ਨੂੰ ਮਹਿਸੂਸ ਕੀਤਾ ਜੀ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਦਾ ਆਨੰਦ ਮਾਣਿਆ ਹੋਇਆ ਸੀ ਤੇ ਉਹ ਮਹਿਸੂਸ ਕਰ ਰਹੇ ਸਨ ਗੁਰੂ ਦਾ ਵਿਛੋੜਾ, ਤੇ ਉਹਨਾਂ ਨੇ ਜਦੋਂ ਗੁਰੂ ਦੇ ਆਉਣ ਦੀ ਖਬਰ ਸੁਣੀ ਤੇ ਉਸ ਖੁਸ਼ੀ ਦਾ ਇਜ਼ਹਾਰ ਉਹਨਾਂ ਨੇ ਦੀਵੇ ਜਗਾ ਕੇ ਕੀਤਾ। ਮੈਂ ਸਮਝਦਾ ਕਿ ਅੱਜ ਵੀ ਸਿੱਖ ਮਹਿਸੂਸ ਕਰਦਾ ਹੈ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਤੋਂ ਟੁੱਟਿਆ ਹੋਇਆ ਹਾਂ। ਅੱਜ ਵੀ ਸਿੱਖ ਮਹਿਸੂਸ ਕਰਦਾ ਹੈ ਕਿ ਮੈਂ ਗੁਰੂ ਤੋਂ ਵਿਛੜਿਆ ਹੋਇਆ ਹਾਂ ਤੇ ਫਿਰ ਦੀਵੇ ਜਗਾਉਣ ਦਾ ਕੋਈ ਅਰਥ ਬਣ ਜਾਂਦਾ ਹੈ। ਨਹੀਂ ਤੇ ਸਾਡਾ ਸੰਬੰਧ ਕਿਸੇ ਰਿਚੁਅਲ ਨਾਲ ਨਹੀਂ ਹੈ ਜੀ। ਜੀ ਬਿਲਕੁਲ। ਤੇ ਸਿੱਖ ਧਰਮ ਦੇ ਵਿੱਚ ਕਿਸੇ ਰਿਚੁਅਲ ਦੀ ਥਾਂ ਵੀ ਹੈ ਨਹੀਂ। ਹਾਂਜੀ। ਦੂਸਰਾ ਬੰਦੀ ਛੋੜ ਹੈ, ਜਿੱਥੇ ਅਸੀਂ ਬੰਦੀ ਛੋੜ ਦਿਵਸ ਕਹਿ ਕੇ ਮਨਾ ਤੇ ਰਹੇ ਹਾਂ, ਲੇਕਿਨ ਅੱਜ ਸਾਡੇ ਭੈਣਾਂ ਭਰਾ ਜਿਹੜੇ ਆਪਣੇ ਈਵਨ ਜੋ ਇੰਡੀਅਨ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਵੀ ਹੋਈ ਸੀ, ਭੋਗ ਚੁੱਕੇ ਨੇ, ਅਜੇ ਵੀ ਜੇਲ੍ਹਾਂ ਦੇ ਵਿੱਚ ਬੈਠੇ ਨੇ, ਹਾਂਜੀ, ਉਹਨਾਂ ਦੀ ਰਿਹਾਈ ਦੀ ਕੋਈ ਗੱਲ ਨਹੀਂ ਕਰ ਰਿਹਾ। ਜੇ ਕਿਸੇ ਨੇ ਕੀਤੀ ਵੀ ਹੈ ਤੇ ਉਹਨਾਂ ਨੂੰ ਵੀ ਬਰਗਲਾ ਕੇ ਆਪਣੇ ਖੇਮੇ ਦੇ ਵਿੱਚ ਕਰ ਲਿਆ ਜੀ। ਮੈਂ ਸਮਝਦਾ ਬੰਦੀ ਛੋੜ ਦਿਵਸ ਤਾਂ ਹੋਏਗਾ ਜਦੋਂ ਸਾਡੇ ਵੀ ਸਿੱਖ ਭੈਣ ਭਰਾ ਸਾਡੇ ਘਰਾਂ ਦੇ ਵਿੱਚ ਬੈਠ ਕੇ ਅੱਜ ਦੇ ਦਿਨ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਦੇ ਰੂਪ ਦੇ ਵਿੱਚ ਮਨਾਉਣਗੇ ਜੀ। ਜੀ ਬਿਲਕੁਲ। ਤੇ ਵੀਰ ਜੀ, ਦੈਟ ਵਾਸ ਮਾਈ ਨੈਕਸਟ ਕੁਐਸਚਨ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਇੱਕ ਪਾਸੇ ਹਰਗੋਬਿੰਦ ਸਿੰਘ ਜੀ ਨੇ ਜਿਸ ਤਰ੍ਹਾਂ 52 ਰਾਜਸੀ ਰਾਜਿਆਂ ਨੂੰ ਛੁਡਾਇਆ ਸੀ, ਪਰ ਦੂਸਰੇ ਪਾਸੇ ਸਾਡੇ ਜਿਹੜੇ ਵੀਰ ਨੇ ਇੰਨੇ ਸਾਲਾਂ ਤੋਂ, ਕਈ ਤਾਂ ਕਾਫੀ ਆਪਣੀਆਂ ਸਜ਼ਾਵਾਂ ਜਿਹੜੀ ਭੁਗਤ ਵੀ ਚੁੱਕੇ ਨੇ, 20 ਸਾਲ ਹੋ ਗਏ ਨੇ, ਕਈ ਤਾਂ 25 ਸਾਲ ਵੀ ਹੋ ਗਏ ਨੇ, ਔਰ ਕਈ ਜਿਹੜਿਆਂ ਨੇ ਕੋਈ ਜ਼ੁਲਮ, ਜਿਹਨਾਂ ਨੇ ਕੁਛ ਕੀਤਾ ਵੀ ਨਹੀਂ ਸੀਗਾ, ਜਿਹੜੇ ਬੇਗੁਨਾਹ ਸੀਗੇ, ਉਹਨਾਂ ਨੂੰ ਵੀ ਅੰਦਰ ਬੜਿਆ ਹੋਇਆ। ਸੋ ਇਟਸ ਰੀਅਲੀ ਸੈਡ ਕਿ ਹਾਓ ਇੱਕ ਪਾਸੇ ਅਸੀਂ ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਕਰ ਜਾਂਦੇ ਹਾਂ, ਪਟਾਕੇ ਚਲਾ ਦਿੰਦੇ ਹਾਂ, ਔਰ ਦੂਸਰੇ ਪਾਸੇ ਸਾਡੇ ਜਿਹੜੇ ਵੀਰ ਜਿਹਨਾਂ
ਨੇ ਕਦੀ ਆਪਣੀ ਜ਼ਿੰਦਗੀ 'ਚ ਆਪਣੀ ਫੈਮਿਲੀ ਨੂੰ ਵੀ ਨਹੀਂ ਮਿਲੇ ਹੈਗੇ, ਔਰ ਜਿਸ ਤਰ੍ਹਾਂ ਇੰਨੀ ਦਰਦਨਾਕ ਜ਼ਿੰਦਗੀ ਜੀ ਰਹੇ ਨੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ, ਐਂਡ ਇਟਸ ਰੀਅਲੀ ਸੈਡ। ਸਾਨੂੰ ਉਹਨਾਂ ਨੇ ਪ੍ਰੇਅਰ ਕਰਨੀ ਚਾਹੀਦੀ ਹੈ, ਰੱਬ ਅੱਗੇ ਅਰਦਾਸ ਵੀ ਕਰਨੀ ਚਾਹੀਦੀ ਹੈ ਉਹਨਾਂ ਦੇ ਲਈ। ਆਈ ਥਿੰਕ ਦੈਟਸ ਅਨਦਰ ਵੇ ਦੈਟ ਵੀ ਸ਼ੁਡ ਸੈਲੀਬ੍ਰੇਟ ਦਿਸ ਡੇ, ਰਾਈਟ ਵੀਰ ਜੀ? ਐਬਸੋਲੂਟਲੀ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਤੇ ਨਾਲ ਹੀ ਇੱਕ ਮੈਂ ਹੋਰ ਬੇਨਤੀ ਕਰਦਾ ਕਿ ਇਹ ਦੋ ਦਿਹਾੜੇ ਸਿੱਖ ਇਤਿਹਾਸ ਦੇ ਵਿੱਚ ਬੜੇ ਪ੍ਰਚਲਿਤ ਰਹੇ ਨੇ ਜੀ, ਥਰੂ ਆਊਟ ਗੁਰੂ ਕਾਲ ਐਂਡ ਸਿੱਖ ਇਤਿਹਾਸ ਦੇ ਵਿੱਚ। ਵਿਸਾਖੀ ਦਾ ਤੇ ਦੀਵਾਲੀ ਦਾ। ਇਹ ਦੀਵਾਲੀ ਚਲੋ ਅਸੀਂ ਨਾਂ ਲੈ ਲੈਂਦੇ ਹਾਂ ਬੰਦੀ ਛੋੜ ਦਿਵਸ ਦੇ ਤੌਰ ਤੇ, ਪਰ ਇਹ 2 ਦਿਨ ਕਲਚਰਲੀ ਪੰਜਾਬ ਦੇ ਲੋਕਾਂ ਨੂੰ ਸੂਟ ਕਰਦੇ ਸਨ ਜੀ। ਜਦੋਂ 2 ਵਾਰ ਖਾਲਸੇ ਦਾ ਸਟੇਟ ਆਫ ਦਾ ਯੂਨੀਅਨ ਹੁੰਦਾ ਸੀ, ਹਾਂਜੀ, ਜਿੱਥੇ ਖਾਲਸਾ ਪੰਥ ਇਕੱਠਾ ਹੋ ਕੇ ਆਪਣੇ ਵਿਚਾਰ ਕਰਦੇ ਸੀ ਕੌਮ ਨੂੰ ਕਿਸ ਪਾਸੇ ਲੈ ਕੇ ਜਾਣਾ ਹੈ, ਕੌਮ ਦਾ ਸਟੇਟਸ ਕੀ ਹੈ, ਕਿੱਥੇ ਅਸੀਂ ਖੜੇ ਹਾਂ, ਕੀ ਡਾਇਰੈਕਸ਼ਨ ਤੇ ਦਿਸ਼ਾ ਸੇਧ ਦੇਣੀ ਹੈ। ਮੈਂ ਸਮਝਦਾ ਜੇ ਅਸੀਂ ਉਸ ਕਲਚਰ ਦੇ ਦੀਵੇ ਤੇ ਬੱਤੀਆਂ ਜਗਾਉਣ ਦੇ ਚੋਂ ਬਾਹਰ ਨਹੀਂ ਨਿਕਲ ਸਕਦੇ, ਘੱਟੋ ਘੱਟ ਇਸ ਦਿਨ ਨੂੰ ਅਸੀਂ ਸਟੇਟ ਆਫ ਦੀ ਯੂਨੀਅਨ ਦੇ ਤੌਰ ਤੇ ਜ਼ਰੂਰ ਸੈਲੀਬ੍ਰੇਟ ਕਰ ਸਕਦੇ ਹਾਂ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਸੰਬੰਧ ਵੀ ਉਸੇ ਸਰਬੱਤ ਖਾਲਸੇ ਨਾਲ ਹੈ। ਹਾਂਜੀ ਹਾਂਜੀ। ਤਾਂ ਵੀਰ ਜੀ ਸਿੱਖਾਂ ਨੂੰ ਇਹ ਮੈਂ ਬੇਨਤੀ ਕਰਾਂਗਾ ਕਿ ਹਰੇਕ ਗੁਰਦੁਆਰੇ ਦੇ ਵਿੱਚ ਆਪਣੀ ਕਮਿਊਨਿਟੀ ਦੇ ਹਾਲਾਤ ਦੇਖੋ, ਕਿੱਥੇ ਅਸੀਂ ਖੜੇ ਹਾਂ, ਕਿਸ ਪਾਸੇ ਵੱਲ ਲੈ ਕੇ ਜਾਣਾ ਹੈ। ਆਪਣੇ ਪਰਿਵਾਰਾਂ ਤੇ ਦੇਖੋ ਸਿੱਖੀ ਦਾ ਕੀ ਹਾਲ ਹੈ, ਕਿਸ ਕਿਸਮ ਦੀ ਸਿੱਖੀ ਅਸੀਂ ਜੀ ਰਹੇ ਹਾਂ। ਆਪਣੀ ਪਰਸਨਲ ਲਾਈਫ ਦੇ ਅੰਦਰ ਝਾਤ ਮਾਰ ਕੇ ਦੇਖੋ ਕਿ ਕਿਸ ਕਿਸਮ ਦਾ ਸਿੱਖ ਮੇਰੇ ਅੰਦਰ ਬੈਠਾ ਹੈ। ਹਾਂਜੀ ਹਾਂਜੀ, ਬਿਲਕੁਲ। I'm like we spend a lot of money on useless stuff and then this is a time to put that money toward a good cause, ਕਿਉਂਕਿ ਸਾਡੇ ਕਾਫੀ ਵੀਰ ਅੰਦਰ ਜੇਲ੍ਹਾਂ ਦੇ ਵਿੱਚ ਇਹਨਾਂ ਸਾਲਾਂ ਤੋਂ ਬੜੇ ਨੇ। these are not the only 2 days, ਵਿਸਾਖੀ ਜਾਂ ਦੀਵਾਲੀ ਹੀ ਨਹੀਂ ਦਿਨ ਹੁੰਦੇ ਜਿਸ ਤਰ੍ਹਾਂ ਅਸੀਂ ਅਰਦਾਸ ਕਰੀਏ ਜਾਂ ਫਿਰ ਉਹਨਾਂ ਦੇ ਚੰਗੇ ਲਈ ਰੱਬ ਅੱਗੇ ਅਰਦਾਸ ਕਰੀਏ। every single day we should ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ। every single day ਸਾਨੂੰ ਰੱਬ ਅੱਗੇ ਉਹਨਾਂ ਦੀ ਚੰਗੀ ਤੰਦਰੁਸਤ ਜ਼ਿੰਦਗੀ ਦੀ ਜਾਂ ਫਿਰ ਉਹਨਾਂ ਨੂੰ ਬਾਹਰ ਕੱਢਣ ਦੀ ਅਰਦਾਸ ਕਰਨੀ ਚਾਹੀਦੀ ਹੈ। ਆਲਸੋ ਉਹਨਾਂ ਦੀ ਫੈਮਿਲੀ ਦੀ ਮਦਦ ਵੀ ਕਰਨੀ ਚਾਹੀਦੀ ਆ। ਐਂਡ ਵੀਰ ਜੀ ਬਿਲਕੁਲ। ਤੇ ਵੀਰ ਜੀ ਇਸ ਦੇ ਨਾਲ ਹੀ ਹੁਣ ਅਸੀਂ ਇਨਵਾਇਰਮੈਂਟਲ ਫੈਕਟਰ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਇਨਵਾਇਰਮੈਂਟਲ ਮਾਹਿਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਆਤਿਸ਼ਬਾਜ਼ੀ ਨਾਲ ਹਰਿਮੰਦਰ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਪੋਲੂਸ਼ਨ ਹੁੰਦਾ ਹੈ, ਪਰ ਸ਼੍ਰੋਮਣੀ ਕਮੇਟੀ ਇਸ ਨੂੰ ਅਜੇ ਵੀ ਜਾਰੀ ਰੱਖ ਰਹੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਬਦਕਿਸਮਤੀ ਹੈ ਜੀ, ਜਿਸ ਕਿਸਮ ਦੀ ਲੀਡਰਸ਼ਿਪ ਦਾ ਵਾਹ ਕੌਮ ਦੇ ਨਾਲ ਪਿਆ ਹੋਇਆ ਹੈ, ਜਿਨ੍ਹਾਂ ਨੂੰ ਜਿਹੜੇ ਸਿੰਪਲ ਫੈਕਟਸ ਵੀ ਦਿਖਾਈ ਨਹੀਂ ਦੇ ਰਹੇ ਜੀ, ਤੇ ਉਹਨਾਂ ਨੂੰ ਲੀਡਰ ਕਹਿਣਾ ਜਾਂ ਸਵੀਕਾਰ ਕਰਨਾ ਵੀ ਆਈ ਥਿੰਕ ਬੜਾ ਸਾਡਾ ਦੁਰਭਾਗ ਹੈ। ਹਾਂਜੀ। ਤੇ ਜਿਸ ਖਿੱਤੇ ਦੇ ਵਿੱਚ ਪੀਣ ਵਾਲਾ ਪਾਣੀ ਸਾਫ਼ ਨਹੀਂ ਹੈ, ਹਾਂਜੀ, ਖਾਣ ਵਾਲੀਆਂ ਚੀਜ਼ਾਂ ਅਪਵਿੱਤਰ ਕੀਤੀਆਂ ਜਾ ਰਹੀਆਂ ਨੇ, ਹੋ ਚੁੱਕੀਆਂ ਨੇ ਜੀ, ਤੇ ਵਾਹਿਗੁਰੂ ਵੱਲੋਂ ਦਿੱਤੀ ਹੋਈ ਹਵਾ ਨੂੰ ਵੀ ਇਹਨਾਂ ਪਟਾਕਿਆਂ ਨਾਲ, ਆਤਿਸ਼ਬਾਜ਼ੀਆਂ ਨਾਲ ਪੋਲੂਟ ਕਰਨਾ, ਤੇ ਤਾਂ ਕਿ ਲੋਕੀ ਸਾਹ ਬਿਨਾਂ ਪਵਿੱਤਰ ਲੈ ਸਕਣ ਜੀ। ਤੇ ਇਹ ਤੋਂ ਵੱਡੀ ਬਦਕਿਸਮਤੀ ਹੋਰ ਕੀ ਹੋਏਗੀ, ਜਿਸ ਕਲਚਰ ਦੇ ਵਿੱਚ ਸਾਡੇ ਬੱਚੇ, ਸਾਡੇ ਨੌਜਵਾਨ ਜਿਹੜੇ ਨੇ ਕੈਂਸਰ ਵਰਗੇ ਰੋਗ ਦੇ ਨਾਲ ਮਰ ਰਹੇ ਨੇ, ਹਾਂਜੀ, ਉੱਥੇ ਉਹਦਾ ਕਾਰਨ ਸਿਰਫ ਪੋਲੂਸ਼ਨ ਹੀ ਹੈ, ਚਾਹੇ ਉਹ ਡਿਫਰੈਂਟ ਕਾਈਂਡ ਆਫ ਪੋਲੂਸ਼ਨ ਹੈ, ਪਰ ਦਿਸ ਇਜ਼ ਜਸਟ ਅ ਪਾਰਟ ਆਫ ਇਟ। ਐਂਡ ਆਈ ਥਿੰਕ ਇਹ ਬੰਦ ਹੋਣਾ ਚਾਹੀਦਾ। ਬਿਲਕੁਲ। ਤੇ ਜੇ ਖੁਸ਼ੀ ਦਾ ਇਜ਼ਹਾਰ ਕਰਨਾ ਹੈ ਤੇ ਉਹ ਆਪਣੇ ਤੌਰ ਤੇ ਦੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਅੰਦਰ ਕਿੰਨੇ ਵਸੇ ਹੋਏ। ਜਿੱਥੇ ਅਕਾਲ ਤਖਤ ਦੀ ਅਸੀਂ ਗੱਲ ਕਰਦੇ ਹਾਂ, ਤੇ ਮੈਂ ਤੇ ਕਹਿੰਦਾ ਕਿ ਸਿੱਖਾਂ ਨੂੰ ਤੇ ਜਿਹੜੇ ਦੀਵੇ ਬਾਲਣੇ ਚਾਹੀਦੇ ਨੇ ਨਾ ਜੀ, ਉਹ ਬਾਲਣੇ ਚਾਹੀਦੇ ਨੇ। ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ, ਹਾਂਜੀ, ਗੁਰੂ ਦੀ ਸਿੱਖਿਆ ਦਾ ਦੀਵਾ ਆਪਣੇ ਜੀਵਨ ਅੰਦਰ ਬਾਲੋ, ਤਾਂ ਕਿ ਇੱਕ ਦਿਨ ਚਾਨਣ ਨਾ ਹੋਵੇ, ਸਾਰੀ ਜ਼ਿੰਦਗੀ ਤੁਹਾਡੀ ਜ਼ਿੰਦਗੀ ਅੰਦਰ ਪ੍ਰਕਾਸ਼ ਹੋਵੇ, ਚਾਨਣ ਹੋਵੇ, ਤਾਂ ਕਿ ਤੁਸੀਂ ਜ਼ਿੰਦਗੀ ਨੂੰ ਦੇਖ ਕੇ ਜੀ ਸਕੋ ਜੀ। ਨਹੀਂ ਤੇ ਅੱਜ ਦੇ ਦਿਨ ਸਾਡੇ ਵੀ ਸਿੱਖ ਨੇ ਜਿਹਨੇ ਮੈਂ ਇਹ ਮੈਸੇਜ ਦੇਣਾ ਚਾਹਾਂਗਾ, ਅੱਜ ਦੇ ਦਿਨ ਜੂਆ ਖੇਡਣਾ, ਸ਼ਰਾਬਾਂ ਪੀਣੀਆਂ, ਲక్ష్ਮੀ ਪੂਜਾ ਕਰਨੀ, ਇਹ ਇੱਕ ਸਿੱਖ ਦਾ ਕਰਮ ਨਹੀਂ ਹੈ। ਬਿਲਕੁਲ। ਜਦੋਂ ਤੁਸੀਂ ਲక్ష్ਮੀ ਦੀ ਪੂਜਾ ਕਰਦੇ ਹੋ, ਜਿਹਦੀ ਤੁਸੀਂ ਪੂਜਾ ਕਰਦੇ ਹੋ, ਉਹਦਾ ਸੁਭਾਅ ਵੀ ਤੁਹਾਡੇ ਘਰ ਅੰਦਰ ਆਉਂਦਾ। ਹਾਂਜੀ। ਤੁਸੀਂ ਸਿਰਫ ਮਾਇਆ ਨਹੀਂ ਲੈਂਦੇ, ਉਹਦਾ ਸੁਭਾਅ ਵੀ ਤੁਹਾਡੇ ਅੰਦਰ ਆਏਗਾ, ਲੜਾਈ ਆਏਗੀ, ਈਰਖਾ ਆਏਗਾ, ਕੰਪੀਟੀਸ਼ਨ ਆਏਗਾ। ਹਾਂਜੀ। ਸਿੱਖ ਨੂੰ ਤੇ ਕਿਹਾ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਹਾਂਜੀ ਜੀ, ਬਿਲਕੁਲ। ਵੀਰ ਜੀ, ਆਈ ਐਗਰੀ ਵਿਦ ਯੂ, ਕਿਉਂਕਿ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਆਤਿਸ਼ਬਾਜ਼ੀ ਕੀਤੀ ਜਾਂਦੀ, ਜਿਹਦਾ ਪੋਲੂਸ਼ਨ ਵੀ ਹੁੰਦਾ ਹੈ, ਐਂਡ ਆਲਸੋ ਉੱਥੇ ਵੀ ਕਾਫੀ ਕਰੋੜਾਂ ਦੇ ਹਿਸਾਬ ਨਾਲ ਜਾਂ ਲੱਖਾਂ ਦੇ ਹਿਸਾਬ ਨਾਲ ਪੈਸੇ ਖਰਚੇ ਜਾਂਦੇ ਨੇ, ਪਰ ਦੂਸਰੇ ਪਾਸੇ ਸਾਡੇ ਪੰਜਾਬ ਜਿਸ ਦੀ ਜਿਹੜੀ ਜਵਾਨੀ ਆ, ਬੱਚੇ ਨੇ, ਇੱਕ ਪਾਸੇ ਦੀਪਮਾਲਾ ਕਰਦੇ, ਦੂਸਰੇ ਪਾਸੇ ਸਾਡੇ ਜਿਹੜੇ ਪੰਜਾਬ ਦੇ ਬੱਚੇ ਨੇ ਦਿਨ ਬ ਦਿਨ ਮਰਦੇ ਜਾ ਰਹੇ ਨੇ, ਕਿਉਂਕਿ ਨਸ਼ਾ ਇੰਨਾ ਪੰਜਾਬ ਦੇ ਵਿੱਚ ਜਾ ਚੁੱਕਿਆ, ਸਾਡੀ ਪੰਜਾਬ ਦੀ ਜਵਾਨੀ ਦਾ ਘਾਣ ਹੋ ਰਿਹਾ ਹੈ। ਤਾਂ ਉਹਨਾਂ ਦੇ ਵਿਚਾਰ ਦੇ ਘਰ ਦੀ ਰੋਸ਼ਨੀ ਜਿਹੜੀ ਆ, ਉਹ ਹਰ ਰੋਜ਼ ਇੱਕ ਇੱਕ ਕਰਕੇ ਸਾਰੇ ਦੀਵੇ ਬੁਝਦੇ ਜਾ ਰਹੇ। ਸੋ ਵੀ ਹੈਵ ਟੂ
look into that as fact as well. But ਵੀਰ ਜੀ, ਜਿਸ ਤਰ੍ਹਾਂ I would like to ask you, because we have only like 2 minutes left, ਜਿਸ ਤਰ੍ਹਾਂ ਤੁਸੀਂ ਸਿੱਖ ਯੂਥ ਨਾਲ ਕਾਫੀ ਐਕਟੀਵਿਟੀ ਰੱਖਦੇ ਹੋ, ਤੁਸੀਂ ਇਸ ਦਿਨ ਦੇ ਮੌਕੇ ਸਿੱਖ ਯੂਥ ਨੂੰ, ਖਾਸ ਕਰਕੇ ਅਮਰੀਕਨ ਸਿੱਖ ਯੂਥ ਨੂੰ ਜਾਂ ਫਿਰ ਪੰਜਾਬ ਦੇ ਵਿੱਚ ਨੇ ਤੁਹਾਨੂੰ ਵੇਖ ਰਹੇ ਨੇ, ਸੁਣ ਰਹੇ, ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤਾਂ ਇਹ ਬੇਨਤੀ ਕਰਾਂਗਾ ਜੀ, ਅੰਧਕਾਰ ਸੁਖ ਕਬਹੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਜਿਹੜਾ ਵੀ ਇਨਸਾਨ ਅੱਜ ਦੇ ਯੁੱਗ ਦੇ ਵਿੱਚ ਖਾਸ ਕਰਕੇ ਜਿਹੜਾ ਸਿੱਖ ਹੈ ਜੀ, ਜਿਹਨੂੰ ਇਹ ਉਪਦੇਸ਼ ਗੁਰੂ ਨੇ ਦਿੱਤਾ ਕਿ ਗੁਰਬਾਣੀ ਇਸ ਜੱਗ ਮੈਂ ਚਾਨਣ ਧਰਮ ਵਸੈ ਮਨ ਆਏ, ਤੇ ਉਹ ਗੁਰੂ ਦੀ ਰੋਸ਼ਨੀ ਦੇ ਵਿੱਚ, ਗੁਰ ਸ਼ਬਦ ਦੀ ਰੋਸ਼ਨੀ ਦੇ ਵਿੱਚ, ਸਤਿਗੁਰ ਸ਼ਬਦ ਉਜਾਰੋ ਦੀਪਾ ਦੀ ਰੋਸ਼ਨੀ ਦੇ ਵਿੱਚ ਆਪਣੇ ਜੀਵਨ ਨੂੰ ਦੇਖੇ, ਆਪਣੇ ਜੀਵਨ ਨੂੰ ਜੋੜੇ, ਗੁਰੂ ਦੇ ਸ਼ਬਦ ਦਾ ਦੀਵਾ ਆਪਣੇ ਅੰਦਰ ਜਗਾਵੇ, ਤਾਂ ਕਿ ਜਦੋਂ ਤੱਕ ਜੀਵਨ ਸੁੱਤਾ ਹੋਇਆ ਨਾ ਜੀ, ਉਦੋਂ ਤੱਕ ਅਸੀਂ ਹਰ ਚੀਜ਼ ਐਕਸੈਪਟ ਕਰਨ ਲਈ ਤਿਆਰ ਹੁੰਦੇ ਹਾਂ ਜੀ। ਤੇ ਜਦੋਂ ਜੀਵਨ ਜਾਗਿਆ ਹੋਵੇ, ਫਿਰ ਅਸੀਂ ਨਿਰੀਖਣ ਕਰਕੇ ਦੇਖ ਸਕਦੇ ਹਾਂ ਕਿ ਮੇਰੇ ਜੀਵਨ ਨਾਲ, ਮੇਰੇ ਅੰਦਰਲੇ ਨਾਲ, ਮੇਰੀ ਸਿੱਖੀ ਦੇ ਨਾਲ ਕਿਹਨਾਂ ਚੀਜ਼ਾਂ ਦਾ ਸੰਬੰਧ ਹੈ। ਹਾਂਜੀ, ਉਹ ਬੜਾ ਸੌਖਾ ਹੋ ਜਾਂਦਾ। ਮੈਂ ਇਹੀ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਨਾ ਜੀ, ਬਿਲਕੁਲ, ਬਾਣੀ ਪੜ੍ਹਨੀ, ਬਾਣੀ ਦੀ ਵਿਚਾਰ ਕਰਨੀ। ਜਿਉਂ-ਜਿਉਂ ਅਸੀਂ ਗੁਰੂ ਨੂੰ ਸਮਝਾਂਗੇ, ਪਿਆਰ ਵਧੇਗਾ। ਜਿਉਂ-ਜਿਉਂ ਅਸੀਂ ਗੁਰੂ ਨੂੰ ਅੱਖੋਂ ਪੋਖੇ ਕਰਾਂਗੇ ਤੇ ਤੋਂ ਪਖੰਡ ਵਧੇਗਾ ਜੀ। ਬਿਲਕੁਲ ਬਿਲਕੁਲ ਸ਼ਬਦ। ਹਾਂਜੀ ਵੀਰ ਜੀ, ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਰੇ ਦਰਸ਼ਕਾਂ ਦੇ ਰੂਬਰੂ ਆਫਟਰ ਸੱਚ ਅ ਲੌਂਗ ਟਾਈਮ ਐਂਡ ਇਸ ਬੰਦਿਸ਼ ਔਰ ਦਿਵਸ ਦੀ ਤੁਸੀਂ ਅਹਿਮੀਅਤ, ਇਸ ਦੀ ਰੈਲੇਵੈਂਸ ਸਾਰੇ ਦਰਸ਼ਕਾਂ ਨਾਲ ਸਾਂਝੀ ਕੀਤੀ ਐਂਡ ਥੈਂਕ ਯੂ ਸੋ ਮਚ। ਹੁਣ ਵਕਤ ਹੋ ਗਿਆ ਵੀਰ ਜੀ ਬ੍ਰੇਕ ਦਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਇਸ ਦੇ ਨਾਲ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.